ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਊ ਈਅਰ ਤੋਂ ਸਾਡੇ ਵੀਰ ਬੌਬ ਸਿੰਘ ਜੀ ਨੇ ਦੱਸਿਆ ਹੈ ਕਿ ਮੋਰਾਕੋ ਮੁਲਕ ਵਿੱਚ ਕੋਪੈਗ ਵਪਾਰਕ ਅਦਾਰੇ ਦੇ ਮੁੱਖ ਦਫ਼ਤਰ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਝੰਡਿਆਂ ਦੇ ਨਾਲ ਖਾਲਸਾ ਦਾ ਝੰਡਾ ਵੀ ਗੁਰੂ ਨਾਨਕ ਸਾਹਿਬ ਪ੍ਰਕਾਸ਼ ਪੁਰਬ ਮੌਕੇ ਲਹਿਰਾ ਦਿੱਤਾ ਗਿਆ ਹੈ। ਸੋ ਇਸ ਖਾਸ ਪ੍ਰਾਪਤੀ ਲਈ ਅਸੀਂ ਨਾਨਕ ਪ੍ਰੋਡਿਊਸ ਅਦਾਰੇ ਨੂੰ ਅਤੇ ਸਮੂਹ ਸਿੱਖ ਸੰਗਤ ਨੂੰ ਵਧਾਈ ਦਿੰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਖਾਲਿਸਤਾਨ ਦੇ ਨਾਂ ਦੇ ਉੱਤੇ ਦੁਨੀਆ ਭਰ ਦੇ ਵਿੱਚ ਜਿੱਥੇ ਇੰਟਰਨੈਸ਼ਨਲ ਮੀਡੀਆ, ਇੰਟਰਨੈਸ਼ਨਲ ਹਕੂਮਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਇਹ ਚਰਚਾ ਹੈ, ਉੱਥੇ ਸਾਡੇ ਨਿਸ਼ਾਨ ਥਾਂ ਥਾਂ ਝੂਲ ਰਹੇ ਨੇ। ਕੁਛ ਗੁਰਦੁਆਰਾ ਸਾਹਿਬਾਨ ਜਿਵੇਂ ਸਟਾਕਟਨ ਵਾਲਿਆਂ ਨੇ ਪਹਿਲ ਕੀਤੀ, ਉਹਨਾਂ ਨੇ ਖਾਲਿਸਤਾਨ ਦਾ ਝੰਡਾ ਵੀ ਜਿਹੜਾ ਨਿਸ਼ਾਨ ਸਾਹਿਬ ਦੇ ਨਾਲ ਝੁਲਾਇਆ ਔਰ ਜ਼ਾਹਰ ਹੈ ਸਾਡੇ ਟੇਬਲ ਦੇ ਉੱਤੇ ਵੀ ਔਰ ਬਹੁਤ ਸਾਰੇ ਘਰਾਂ ਦੇ ਬਾਹਰ ਵੀ ਜਿਹੜੇ ਨੇ ਉਹ ਵੱਡੇ ਝੰਡੇ ਖਾਲਿਸਤਾਨ ਦੇ ਹੁੰਦੇ ਨੇ ਦੱਸਣ ਦੇ ਲਈ। ਕਾਰਾਂ ਜਾਂ ਦੂਸਰਿਆਂ ਦੇ ਉੱਤੇ ਤਾਂ ਹੈ ਹੀ ਨੇ, ਪ੍ਰੋਟੈਸਟ ਰੈਲੀਜ਼ 'ਚ ਆਪਣੀ ਥਾਂ ਤੇ ਹੁੰਦਾ। ਲੇਕਿਨ ਜਦੋਂ ਅਸੀਂ ਦੁਨੀਆ 'ਚ ਆਪਣੀ ਰਿਪਰੈਜ਼ੈਂਟੇਸ਼ਨ ਦੀ ਗੱਲ ਕਰਦੇ ਹਾਂ, ਫਿਰ ਸਾਡੇ ਸਾਹਮਣੇ ਹੈ ਵੀ ਕੁਛ ਜਿਹੜੇ ਬਿਲਕੁਲ ਕਮਿਟਡ ਸਾਡੇ ਵੀਰ ਭੈਣਾਂ ਨੇ, ਉਹਨਾਂ ਦੀ ਚਾਹਨਾ ਇਹੀ ਹੁੰਦੀ ਹੈ ਕਿ ਉਹ ਕੌਮ ਦੀ ਗੱਲ ਨੂੰ ਜਿੱਥੋਂ ਤੱਕ ਵੀ ਪਹੁੰਚਾ ਸਕਦੇ ਨੇ ਪਹੁੰਚਾਉਣ। ਨਾਨਕ ਪ੍ਰੋਡਿਊਸ ਜਿਨ੍ਹਾਂ ਦੇ ਮਾਲਕ ਬੌਬ ਸਿੰਘ, ਜਿਹੜੇ ਖਾਸ ਤੌਰ ਤੇ ਸਾਡੇ ਨਾਲ ਵੀ ਬਹੁਤ ਪਿਆਰ ਕਰਦੇ ਨੇ, TV 84 ਦੇ, ਉਹਨਾਂ ਦੇ ਤੋਹਫੇ ਵੀ ਅਸੀਂ ਇੰਜੋਏ ਕਰਦੇ ਹਾਂ, ਸਪੋਰਟ ਵੀ, ਔਰ ਉਹ ਪੰਥ ਲਈ ਪਿਆਰ, ਖਾਲਿਸਤਾਨ ਲਈ ਪਿਆਰ, ਕਾਮਯਾਬ ਕਾਰੋਬਾਰੀ ਨੇ। ਔਰ ਲਾਸਟ ਵਿਜ਼ਿਟ ਜਦੋਂ ਕਿ ਅਸੀਂ ਉਹਨਾਂ ਵੱਲ ਰੁਕੇ ਵਾਸ਼ਿੰਗਟਨ ਤੋਂ ਆਉਂਦੇ ਹਾਂ, ਉਹਨਾਂ ਨੇ ਦੱਸਿਆ ਸੀ ਕਿ ਬਈ ਉਹਨਾਂ ਦਾ ਜਿਹੜਾ ਖਾਸ ਤੌਰ ਤੇ ਕਾਰੋਬਾਰ ਦਾ ਸਿਲਸਿਲਾ ਹੈ ਉਹ ਕਿਵੇਂ ਕਿੱਥੇ ਕਿੱਥੇ ਤੱਕ ਸਪਰੈਡ ਹੈ। ਔਰ ਉਹਦੇ 'ਚ ਮੋਰਾਕੋ ਦਾ ਜ਼ਿਕਰ ਵੀ ਹੋਇਆ। ਮੋਰਾਕੋ ਇੱਕ ਇਸਲਾਮਿਕ ਕੰਟਰੀ ਹੈ, ਬੜਾ ਟੋਲਰੈਂਟ ਕਿਸਮ ਦਾ ਇਸਲਾਮ ਹੈ, ਉੱਥੇ ਪ੍ਰੋਗਰੈਸਿੰਗ ਹੈ। ਔਰ ਮੋਰਾਕੋ ਦੇ ਵਿੱਚ ਇੱਕ ਵੱਡਾ ਬਿਜ਼ਨਸ ਅਦਾਰਾ ਹੈ ਜਿਸ ਘਰਾਣੇ ਦੇ ਜਿਹੜਾ ਐਂਪਰਰ ਆਫ ਮੋਰਾਕੋ ਹੈ ਜਾਂ ਦੂਸਰਾ ਹੈ, ਉਹਨਾਂ ਦੇ ਨਾਲ ਵੀ ਬਹੁਤ ਚੰਗੇ ਸੰਬੰਧ ਨੇ, ਕੋਪੈਗ COPAG। ਔਰ ਮੈਂ ਉਹਨਾਂ ਨੂੰ ਕਿਹਾ ਸੀ, ਕਿਉਂਕਿ ਜਿਹੜੀ ਖਬਰ ਉਹਨਾਂ ਸਾਡੇ ਤੱਕ ਪਹੁੰਚੀ ਸੀ, ਮੈਨੂੰ ਸੀ ਵੀ ਥੋੜਾ ਜਿਹਾ ਇਸ ਦਾ ਪਤਾ ਲੱਗੇ ਕਿ ਵੀ ਅਹਿਮੀਅਤ ਕੀ ਹੈ। ਉਹਨਾਂ ਨੇ ਬਰੀਫ ਰਾਈਟ ਅਪ ਵੀ ਭੇਜਿਆ। ਕੋਪੈਗ ਜਿਹੜਾ ਬਿਜ਼ਨਸ ਅਦਾਰਾ ਹੈ, ਇਸ ਦੇ 72 ਮੈਂਬਰ ਨੇ ਜਿਹੜੇ ਉਹਦੇ ਨਾਲ ਕੋਆਪਰੇਟ ਕਰਦੇ ਨੇ। 24,000 ਫਾਰਮਰਸ ਜਿਹੜੇ ਨੇ ਉਹਦੇ ਨਾਲ ਜੁੜੇ ਹੋਏ ਨੇ ਔਰ 10,000 ਇਹਨਾਂ ਦੇ EMPLOYE ਨੇ। ਔਰ ਇਹ ਜਿਹੜਾ 3 ਖੇਤਰ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਕਾਰੋਬਾਰ ਹੈ, ਡੇਅਰੀ ਪ੍ਰੋਡਕਟਸ ਔਰ ਜੂਸਿਸ, ਬੀਫ ਐਂਡ ਸ਼ੀਪ ਮੀਟ ਐਂਡ ਸਿਟਰਸ ਫਰੂਟਸ ਐਂਡ ਵੈਜੀਟੇਬਲਸ। ਔਰ ਇਹਨਾਂ ਦਾ ਮੇਨ ਜਿਹੜਾ ਕਾਰਪੋਰੇਟ ਦਾ ਕੋਪੈਗ ਦਾ ਆਫਿਸ ਹੈ ਉਹ ਐਗਾਡੀਰ ਸਿਟੀ ਹੈ। ਹੁਣ ਕਿਉਂਕਿ ਇਹਨਾਂ ਦਾ ਕਾਰੋਬਾਰ ਇਸ ਲੈਵਲ ਦਾ ਜਿੱਥੇ 10,000 EMPLOYE ਨੇ ਔਰ ਇੰਨੇ ਵੱਡੀ ਸਪਲਾਈ ਚੇਨ ਹੈ, ਯੂਰਪ, ਅਫਰੀਕਾ, ਏਸ਼ੀਆ ਮੁਲਕਾਂ ਤੱਕ, ਈਵਨ ਅਮੁਲ ਡੇਅਰੀ ਵਾਲੇ ਵੀ ਉਹਨਾਂ ਦੇ ਨਾਲ ਡੀਲ ਕਰਨਾ ਚਾਹੁੰਦੇ ਨੇ। ਔਰ ਇਹ ਨਾਨਕ ਪ੍ਰੋਡਿਊਸ ਦੇ ਥੱਲੇ ਇਹਨਾਂ ਦਾ ਬਹੁਤ ਵੱਡਾ ਉਹਨਾਂ ਦੇ ਨਾਲ ਪਿਛਲੇ ਆਲਮੋਸਟ 5 ਸਾਲ ਤੋਂ ਟੈਗ ਇਨ ਨੇ ਔਰ ਸਕਸੈਸਫੁਲ ਨੇ। ਇਹਨਾਂ ਦੀ ਇੱਜ਼ਤ ਵੀ ਕਰਦੇ ਨੇ। ਕਹਿੰਦੇ ਵੀ ਮੈਂ ਜਦੋਂ ਉੱਥੇ ਪਹਿਲੀ ਵਾਰ ਗਿਆ ਔਰ ਮੈਂ ਦੇਖਿਆ ਵੀ ਬਹੁਤ ਸਾਰੇ ਮੁਲਕਾਂ ਦੇ ਝੰਡੇ ਲੱਗੇ ਹੋਏ ਨੇ ਔਰ ਮੇਰੇ ਮਨ 'ਚ ਆਇਆ ਕਿ ਵੀ ਇੱਥੇ ਖਾਲਿਸਤਾਨ ਦਾ ਝੰਡਾ ਵੀ ਲੱਗਣਾ ਚਾਹੀਦਾ। ਸੋ ਉਹਨਾਂ ਨੇ ਆਪਣੇ ਸੈਂਟੀਮੈਂਟਸ ਉਹਨਾਂ ਨੂੰ ਦੱਸੇ ਔਰ ਉਹ ਕਿਉਂਕਿ ਜਿਹੜੇ ਸਕੋਪੈਗ ਦੇ ਨੇ ਕਰਤਾ ਧਰਤਾ, ਜਿਨ੍ਹਾਂ ਦਾ ਜਿਹੜਾ ਮੌਲੇ ਹਮੀਦ ਲੋਲੂਤੀ ਇਹ ਫਾਊਂਡਰ ਨੇ CEO ਦੇ, ਉਹਨਾਂ ਦੇ ਨਾਲ ਔਰ ਉਹਨਾਂ ਦੇ ਅੱਗੋਂ ਜਿਹੜੇ ਵੀ ਜਾਨਸ਼ੀਨ ਨੇ ਉਹਨਾਂ ਤੱਕ ਇਹਨਾਂ ਦੀ ਜਦੋਂ ਗੱਲਬਾਤ ਹੋਈ, ਉਹਨਾਂ ਨੇ ਕਿਹਾ ਜੀ ਸਾਨੂੰ ਮੌਕਾ ਜਦੋਂ ਮਿਲੇਗਾ ਅਸੀਂ ਜ਼ਰੂਰ ਕਰਾਂਗੇ। ਔਰ ਉਹਨਾਂ ਨੇ ਕਿਹਾ ਵੀ ਕੁਦਰਤੀ ਪਰਸੋਂ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ, ਉਹਨਾਂ ਨੇ ਜਿਹੜਾ ਇਹਨਾਂ ਦਾ ਰਿਪਰੈਜ਼ੈਂਟੇਟਿਵ ਉੱਥੇ ਉਹਨੂੰ ਕਾਲ ਕੀਤਾ ਕਿ ਲਿਆਓ ਭਾਈ ਝੰਡਾ ਔਰ ਦੂਸਰਾ, ਔਰ ਦਰਸ਼ਕ ਵੀਡੀਓ ਵੀ ਦੇਖ ਰਹੇ ਨੇ, ਝੰਡੇ ਵੀ ਦੇਖ ਰਹੇ ਨੇ। ਔਰ ਇਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਕੋਪੈਗ ਦੇ ਉਸ ਸੈਂਟਰਲ ਆਫਿਸ ਦੇ ਵਿੱਚ ਖਾਲਿਸਤਾਨ ਦਾ ਝੰਡਾ ਵੀ ਝੂਲ ਰਿਹਾ। ਔਰ ਉਹਦੇ ਤੇ ਉਹਨਾਂ ਨੇ ਕਿਹਾ ਕਿ ਵੀ ਇਹ ਉਦੋਂ ਤਾਂ ਉਹਨਾਂ ਨੇ ਮੈਨੂੰ ਜਵਾਬ ਨਹੀਂ ਸੀ ਦਿੱਤਾ ਕਿ ਭਾਈ ਕਿਵੇਂ। ਉਹਨਾਂ ਨੇ ਕਿਹਾ ਜੀ ਆਈ ਕਾਂਟ ਥੈਂਕ ਗੋਡ ਇਨਫ ਫॉर व्हाट वी एंड आवर कम्युनिटी आर टुडे
every inch we move toward our free land, Khalistan is like a dream of heaven. Sharing picture and video with the team TV84. ਨਾਈਸ। ਸੋ ਅਸੀਂ ਜਿੱਥੇ ਨਾਨਕ ਪ੍ਰੋਡਿਊਸ ਸਾਰੀ ਉਹਨਾਂ ਦੀ ਟੀਮ ਨੂੰ ਵੀ ਜਿਵੇਂ ਉਹ ਸਾਡੀ TV84 ਦੀ ਸਰਾਹਨਾ ਕਰਦੇ ਨੇ, ਮੁਬਾਰਕਬਾਦ ਦਿੰਦੇ ਨੇ, ਔਰ ਉੱਥੇ ਇਹ ਖੁਸ਼ੀ ਦੀ ਗੱਲ ਹੈ। ਔਰ ਅਸੀਂ ਸਮਝਦੇ ਹਾਂ ਕਿ ਇਹ ਭਾਵਨਾ ਹੁੰਦੀ ਹੈ ਜਦੋਂ ਤੁਸੀਂ ਇੱਕ ਚੀਜ਼ ਦੇ ਨਾਲ ਕਮਿਟਡ ਹੁੰਦੇ ਹੋ, ਫਿਰ ਤੁਹਾਨੂੰ ਦਿਨ ਰਾਤ ਸੁਪਨੇ ਵੀ ਉਦੋਂ ਹੀ ਆਉਣੇ ਚਾਹੀਦੇ ਨੇ, ਤੁਹਾਡੀ ਪੇਸ਼ਕਦਮੀ ਵੀ ਉਸੇ ਪਾਸੇ ਹੋਣੀ ਚਾਹੀਦੀ ਹੈ। ਔਰ ਅਸੀਂ ਜਿਹੜਾ ਹੈ ਉਹ ਐਡਮਾਇਰ ਕਰਦੇ ਹਾਂ ਜਿੱਥੇ ਉਹ ਸਾਡੇ ਖੈਰ ਖੁਆਹ ਨੇ, TV84 ਦੇ ਨਾਲ ਜੁੜੇ ਹੋਏ ਨੇ, ਉੱਥੇ ਉਹਨਾਂ ਦੀ ਇਹ ਪ੍ਰਾਪਤੀ ਵੀ ਕਾਰੋਬਾਰੀ ਕਾਮਯਾਬੀ ਔਰ ਇਹ ਖਾਲਿਸਤਾਨ ਦਾ ਝੰਡਾ ਝੁਲਾ ਦੇਣਾ ਵੀ, ਇਸ ਦੇ ਲਈ ਅਸੀਂ ਆਪਣੀ ਸਾਰੀ ਟੀਮ ਵੱਲੋਂ ਉਹਨਾਂ ਨੂੰ ਵੀ, ਨਾਨਕ ਪ੍ਰੋਡਿਊਸ ਦੇ ਸਾਰੇ ਹੀ ਨੈਟਵਰਕ ਨੂੰ ਔਰ TV84 ਦੇ ਵਿਊਅਰਸ ਨੂੰ ਵੀ ਮੁਬਾਰਕਬਾਦ ਦਿੰਦੇ ਆ। ਸੋ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਵੀ ਲੈਣ ਜਾ ਰਹੇ ਆ, ਔਰ ਬਹੁਤ ਸਾਰੇ ਮੈਸੇਜ ਆਏ ਨੇ ਔਰ ਬਹੁਤ ਸਾਰੇ ਵਿਊਅਰਸ ਅੱਜ ਆਏ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਹਰਦੀਪ ਸਿੰਘ ਜੀ ਕਹਿੰਦੇ ਨੇ ਡਾਕਟਰ ਸਾਹਿਬ ਲੱਗਦਾ ਹੁਣ ਅਮਰੀਕਾ ਨੇ ਹੀ ਖਾਲਿਸਤਾਨ ਦੇ ਮੈਪ ਦੀਆਂ ਲੀਕਾਂ ਜਿਹੜੀਆਂ ਨੇ ਖਿੱਚ ਦੇਣੀਆਂ ਨੇ। ਇਹ ਖਾਲਿਸਤਾਨ ਜ਼ਿੰਦਾਬਾਦ ਜੋਰਡਨ ਚੋਂ ਲਾਈਵ ਦੇਖਦਾ, ਜੋਰਡਨ ਚੋਂ ਦੇਖ ਰਹੇ ਨੇ ਸਾਨੂੰ ਲਾਈਵ। ਥੈਂਕ ਯੂ ਸੋ ਮਚ। ਤੁਹਾਡੇ ਮੂੰਹ 'ਚ ਘਿਓ ਸ਼ੱਕਰ। ਹਾਂਜੀ। ਸਵੈਨ ਸੇਖੋਂ ਜੀ ਇੱਕ ਇੰਕਾਰ ਖਾਲਸਾ ਜ਼ਿੰਦਾਬਾਦ ਕਹਿੰਦੇ। ਨਿਹੰਗ ਸਿੰਘ ਓਕੇ ਹਾਂਜੀ ਉਹ ਵੀ ਆਏ ਨੇ ਔਰ ਕਾਫੀ ਸਾਰੇ ਮੈਸੇਜ ਨੇ ਉਹਨਾਂ ਦੇ। ਔਰ ਕਹਿੰਦੇ ਹਾਂਜੀ ਕਾਂਗਰਸ ਕਹਿੰਦੇ ਨੇ ਨਾਨਕ ਪ੍ਰੋਡਿਊਸ ਨੂੰ। ਔਰ ਇਸੇ ਤਰ੍ਹਾਂ ਸਿੰਗਰਚਾ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਮੈਸੇਜ ਹੈਗਾ ਹਰਵਿੰਦਰ ਸਿੰਘ ਕਹਿੰਦੇ ਸਿੱਖ ਕੌਮ ਹੁਣ ਰੈਫਰੈਂਡਮ ਤੋਂ ਪਿੱਛੇ ਨਹੀਂ ਹਟੇਗੀ, ਇਕੱਲਾ ਸਿੱਖ ਜ਼ਰੂਰ ਵੋਟਾਂ ਪਾਵੇਗਾ, ਆਜ਼ਾਦੀ ਦੂਰ ਨਹੀਂ ਹੁਣ, ਵਾਹਿਗੁਰੂ ਸਾਥ ਹੈ ਸੱਚੇ ਸਿੱਖਾਂ ਦੇ ਨਾਲ। ਸੋ ਇਸੇ ਦਾ ਜਸਵੀਰ ਬਰਾੜ ਜੀ ਗੁਰਪਤਵੰਤ ਸਿੰਘ ਪੰਨੂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਸਾਡੇ ਕੋਲ ਫਿਰ ਕਹਿੰਦੇ ਕਿੰਨੇ ਝੂਠ ਦੀ ਪੰਡ ਹੈ ਭਾਰਤ ਮਾਤਾ, ਹਰਵਿੰਦਰ ਸਿੰਘ ਜੀ ਕਹਿੰਦੇ ਨੇ। ਪਲਵਿੰਦਰ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਮੈਂ ਚੁਣੇ ਮੈਸੇਜ ਲੈਂਦੀ ਜਿਨ੍ਹਾਂ ਦੇ ਸਾਡੇ ਮੈਸੇਜ ਨੇ, ਵੈਸੇ ਸਭ ਦੀ ਫਤਿਹ ਹੈ ਔਰ ਖਾਲਸਾ ਜ਼ਿੰਦਾਬਾਦ ਵੀ ਹੈ। ਔਰ ਸਾਡੇ ਕੋਲ ਮੈਸੇਜ ਹੈਗੇ ਨੇ ਕਾਫੀ ਸਾਰੇ। ਸੁਖਵਿੰਦਰ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਕਿ ਕਹਿੰਦੇ ਮੈਂ ਬਿਜ਼ੀ ਸੀ ਇਸ ਕਰਕੇ ਲੇਟ ਜੁਆਇਨ ਕਰ ਰਿਹਾ। ਔਰ ਇਸੇ ਤਰ੍ਹਾਂ ਜੋ ਲੋਕ ਕਹਿੰਦੇ ਐਵਰੀ ਸਿੱਖ ਨੀਡਸ ਟੂ ਬੀ ਆਰਮਡ ਐਜ਼ ਪਰ ਯੂਅਰ ਲੋਕਲ ਜਸਟੀਫਿਕੇਸ਼ਨ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਜੀਤ ਸਿੰਘ ਜੀ ਕਹਿੰਦੇ ਨੇ ਕਿ ਮੋਦੀ ਜ਼ਿੰਦਾਬਾਦ ਹੀ ਹੈ। ਜੋ ਖਾਲਿਸਤਾਨ ਦੇ ਕਿਸੇ ਨੂੰ ਉਹਨਾਂ ਨੇ ਰਿਸਪੌਂਸ ਕੀਤਾ ਕੌਰ ਨਾਂ ਦੀ ਆਈਡੀ ਤੇ ਉਹਨਾਂ ਨੇ ਕਿਹਾ ਕਿ ਮੋਦੀ ਹਾਂਜੀ ਰਣਬੀਰ ਕੌਰ ਕਹਿੰਦੇ ਕਿ ਮੋਦੀ ਜ਼ਿੰਦਾਬਾਦ। ਔਰ ਜੀਤ ਸਿੰਘ ਜੀ ਉਹਨਾਂ ਜਵਾਬ ਦਿੰਦੇ ਮੋਦੀ ਜ਼ਿੰਦਾਬਾਦ ਹੀ ਹੈ ਜੋ ਖਾਲਿਸਤਾਨ ਦੇ ਹੱਕ 'ਚ ਨਹੀਂ ਪਰ ਬਣੇਗਾ ਖਾਲਸਾ ਜ਼ਿੰਦਾਬਾਦ। ਸਰਦਾਰ ਗੁਰਪਤਵੰਤ ਸਿੰਘ ਪੰਨੂ ਜ਼ਿੰਦਾਬਾਦ ਕਿਹਾ। ਸ਼ਿੰਦਾ ਗਿੱਲ ਜੀ ਕਹਿੰਦੇ ਵੈਰੀ ਗੁੱਡ ਪ੍ਰੋਗਰਾਮ TV84। ਔਰ ਇਸੇ ਤਰ੍ਹਾਂ ਹਰਵਿੰਦਰ ਸਿੰਘ ਜੀ 6 ਫॉर ਜਸਟਿਸ ਦੀ ਸਾਰੀ ਟੀਮ ਨੂੰ ਵਾਹਿਗੁਰੂ ਮੇਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ 'ਚ ਰੱਖਣ, ਸਿੱਖ ਕੌਮ ਦੇ ਕੰਮ ਕਰਦੇ ਰਹਿਣ। ਔਰ ਇਸੇ ਤਰ੍ਹਾਂ ਸੁਰਿੰਦਰ ਪਾਲ ਸਿੰਘ ਕਹਿੰਦੇ ਨੇ ਡਾਇਸਪੋਰਾ ਸਿੱਖ ਇਕੱਠੇ ਹੋਣ ਤੇ ਸਰਕਾਰਾਂ ਤੇ ਦਬਾਅ ਪਾਓ। ਹਾਂਜੀ ਸੋ ਇਸੇ ਤਰ੍ਹਾਂ ਮੈਸੇਜ ਹੈ ਰਾਜ ਸਿੰਘ ਟਾਈਮ ਟੂ ਟੇਕ ਦਾ ਗਲਵਸ ਆਫ ਵੀ ਆਰ ਹੰਟਡ। ਐਂਡ ਇਸੇ ਤਰ੍ਹਾਂ ਮੈਸੇਜ 47 ਵਾਲਿਆਂ ਦੇ ਕਾਫੀ ਸਾਰੇ ਮੈਸੇਜ ਨੇ। ਖਾਲਸਾ ਜ਼ਿੰਦਾਬਾਦ ਪਲੀਜ਼ ਫॉर ਵੋਟ 6 for just a referendum. Why our stupid people are ਗੁਲਾਮ ਦੀ ਔਲਾਦ ਦਾ ਨੇ ਕਿਹਾ wear dirty clothes doing drug and only party. ਐਂਡ ਇਸੇ ਤਰ੍ਹਾਂ ਜਤਿੰਦਰ ਸਿੰਘ ਕਹਿੰਦੇ ਡਾਕਟਰ ਸਾਹਿਬ ਜੀ I never missed your program. I'm trying to writing in ਪੰਜਾਬੀ ਅੱਜ ਤਾਂ ਕਮਾਲ ਹੋ ਗਿਆ, ਚੱਕ ਤਾਂ ਫੱਟਾ। I hope you understand. ਵਾਹਿਗੁਰੂ ਆਪ ਜੀ ਤੇ ਸਿਸਟਰ ਨੀਲਮ ਕੌਰ ਜੀ ਨੂੰ ਚੜ੍ਹਦੀ ਕਲਾ 'ਚ ਰੱਖਣ, ਤੁਸੀਂ ਵੀ ਚੜ੍ਹਦੀ ਕਲਾ 'ਚ ਰਹੋ ਹਮੇਸ਼ਾ ਹੀ। ਦੀਪ ਸਿੰਘ ਸੰਧੂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੇਰਾ ਖਿਆਲ ਹੈ ਵੀ ਅਸੀਂ ਅੱਜ ਕਾਫੀ ਲੇਟ ਹੈ ਜੀ। ਫੇਸਬੁੱਕ ਮੈਸੇजेस 'ਚ ਰਣਜੋਤ ਸਿੰਘ ਭੈਣ ਜੀ, ਕਮਲਜੀਤ ਕੌਰ ਉਹਨਾਂ ਨੇ ਗੁਰਫਤਿਹ ਕਹਿ ਕੇ ਕਿਹਾ ਕਿ US ਗਵਰਨਮੈਂਟ ਸ਼ੁੱਡ ਚਾਰਜ ਗੋਬਰ ਆਰੀਆ ਟੂ। ਬੌਬ ਸਿੰਘ ਉਹਨਾਂ ਨੇ ਸਮੁੱਚੀ ਟੀਮ ਨੂੰ ਫਤਿਹ ਕਹੀ ਹੈ। ਗੁਰਫਤਿਹ ਜੀ ਖਾਲਸਾ ਫੌਜ ਕਰੇਗਾ ਰਾਜ ਖਾਲਸਾ। ਉਹਨਾਂ ਨੇ ਕਿਹਾ ਵੀ ਹੁਣ ਕੌਮ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਤੋਂ ਛਿੱਤਰ ਖਾਵੇ। ਇਹ ਬਿਲਕੁਲ ਜਿਹੜੇ ਉਹਦੇ ਵਿਰਸੇ ਦੀ ਗੱਲ ਕਰਦੇ ਨੇ, ਰਾਤ ਨੂੰ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਕਿਸ ਪਰਿਵਾਰ ਨਾਲ ਹੈ ਤੇ ਕਿਹੜੀ ਹਕੂਮਤ ਦੀ ਉਹ ਨੁਮਾਇੰਦਗੀ ਕਰਦਾ ਹੈ। ਦਲਜੀਤ ਸਿੰਘ ਖਾਲਸਾ ਫੌਜ, ਦਲਜੀਤ ਸਿੰਘ ਫਿਰ ਕਿਰਪਾਲ ਸਿੰਘ ਚੀਮਾ ਕਹਿੰਦੇ ਨੇ ਗੌਰਵ ਆਰੀਆ ਦਾ ਬਿਆਨ ਵੀ ਸੀ ਕਿ ਪੈਸੇ ਦੇ ਕੇ ਕਤਲ ਕਰਵਾਓ ਵੀ ਇਸ ਪਾਸੇ ਇਸ਼ਾਰਾ ਕਰਦਾ ਹੈ।
ਉਹਨੂੰ ਵੀ ਜ਼ਰੂਰ ਇਸ ਸਾਜ਼ਿਸ਼ ਵਿੱਚ ਸ਼ਾਮਲ ਕਰੋ। ਤੁਸੀਂ ਬਿਲਕੁਲ ਠੀਕ ਕਿਹਾ। ਆਲਰੇਡੀ ਉਸ ਦੀ ਵੀਡੀਓ ਦੀਆਂ ਅੰਗਰੇਜ਼ੀ ਟ੍ਰਾਂਸਲੇਸ਼ਨਸ ਵੀ ਜਾਂ ਦੂਜੀਆਂ ਉਹ ਇਹਨਾਂ ਦੀਆਂ ਟੀਮਾਂ ਕੋਲ ਹੈਗੀਆਂ ਨੇ, ਉਹ ਪਹੁੰਚਾਈਆਂ ਹੋਈਆਂ ਨੇ। ਖਾਲਸਾ ਜੀਪੀ ਸਿੰਘ ਕਹਿੰਦੇ ਨੇ ਆਪਣੇ ਬੁਣੇ ਜਾਲ 'ਚ ਆਪ ਫਸ ਗਿਆ ਖੋਤੀ ਜੇਮਸ ਬੌਂਡ ਬਣਿਆ ਹੋਇਆ ਸੀ ਨਾ ਅਜੀਤ ਡੋਵਲ ਕੇ ਜੀ ਪਾਕਿਸਤਾਨ 'ਚ ਇਹ ਕੀਤਾ, ਬਲੈਕ ਥੰਡਰ ਵੇਲੇ ਇਹ ਕੀਤਾ। ਅਫਗਾਨਿਸਤਾਨ, ਪਿਸ਼ਾਵਰ, ਕਸ਼ਮੀਰ ਤੇ ਪੰਜਾਬ 'ਚ ਅੱਤਵਾਦ ਫੈਲਾਉਣ ਵਾਲਾ ਅੱਤਵਾਦੀ ਡੋਬਾਲ 100 ਦਿਨ ਚੋਰ ਦਾ 1 ਦਿਨ ਸਾਧ ਦਾ ਸ਼ਹੀਦ ਦੀਪ ਸਿੰਘ ਸੱਚੀ ਕਲਾ ਵਰਤ ਰਹੀ ਹੈ। ਸਿੰਘ ਬਿਲਕੁਲ ਇਹੀ ਗੁਰੂ ਦੀ ਕਲਾ ਹੁੰਦੀ ਹੈ ਜੀ। ਫਿਰ ਦੀਪ ਸਿੰਘ ਔਰ ਸੋਹਣ ਸਿੰਘ ਮਾਇਲ, ਦਵਿੰਦਰ ਸੰਧੂ, ਕੁਲਵੀਰ ਸਿੰਘ ਸੰਘਾ, ਬੌਬ ਸਿੰਘ, ਉਹਨਾਂ ਦੇ ਮੈਸੇजेस ਨੇ ਫਤਿਹ ਦੇ। ਔਰ ਕਮਲ ਸਿੰਘ ਜੀ ਨੇ ਜਿਸ ਟੌਪਿਕ ਤੇ ਲਿਖਿਆ ਉਹ ਥੋੜਾ ਜਿਹਾ ਡਿਫਰੈਂਟ ਟੌਪਿਕ ਹੈ ਤੇ ਮੈਂ ਕਿਉਂਕਿ ਆਲਰੇਡੀ ਅਸੀਂ ਲੇਟ ਵੀ ਹਾਂ ਤੇ ਜ਼ਿਆਦਾ ਡਿਸਕਸ਼ਨ ਮੰਗਦਾ, ਮੈਂ ਉਸ ਨੂੰ ਸਾਂਝਾ ਨਹੀਂ ਕਰ ਰਿਹਾ। ਕਿਰਪਾਲ ਸਿੰਘ ਚੀਮਾ, ਉਹਨਾਂ ਦਾ ਵੀ ਮੈਸੇਜ ਲੰਬਾ ਹੈ। ਉਹਨਾਂ ਨੇ ਜਿਹੜਾ ਉਹ ਕਿਸਾਨਾਂ ਦੇ ਇਸ਼ੂ ਤੋਂ ਲੈ ਕੇ ਅਲਟੀਮੇਟਲੀ ਉਹਨਾਂ ਨੇ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਔਰ ਖਾਲਸੇ ਦੀ ਹਰ ਮੈਦਾਨ ਫਤਿਹ ਦੀ ਗੱਲ ਕੀਤੀ ਹੈ। ਅੱਜ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ ਵੀ ਟਾਈਮ ਕਰਕੇ ਅਸੀਂ ਅੱਗੇ ਨਹੀਂ ਜਾ ਸਕਦੇ। ਨਵਾਸ ਗੁੱਜਰ, ਉਹਨਾਂ ਨੇ ਅਸਲਾਮ ਅਲੈਕਮ ਡਾਕਟਰ ਸਾਹਿਬ, ਦੇ ਗੈਟ ਕਾਟ ਅਗੇਨ ਵਿਦ ਰੈਡ ਹੈਂਡਡ, ਸ਼ੇਮ ਔਨ them, their children of ਚਾਣਕਿਆ plus ਚਾਣਕਿਆ ਕਲੈਬਰਰ। ਔਰ ਬਾਕੀ ਬੌਬ ਸਿੰਘ ਜੀ ਨੇ ਕਿਹਾ ਕਿ ਵੀ ਡਾਕਟਰ ਸਾਹਿਬ ਨੂੰ ਪਾਣੀ ਗਰਮ ਕਰਕੇ ਰੱਖਿਆ ਕਰੋ। ਨਾਲੇ ਇੱਕ ਨਿਹੰਗ ਸਿੰਘ ਜੀ ਕਹਿੰਦੇ ਨੇ ਮਿਸ਼ਰੀ ਰੱਖਿਆ ਕਰੋ ਆਪਣੇ ਕੋਲ ਆਪਣੀ ਜੇਬ ਦੇ ਵਿੱਚ। ਨਿਹੰਗ ਸਿੰਘ ਤਾਂ ਲਾਚੀਆਂ ਮਿਸ਼ਰੀ ਦਾ ਹਿੱਸਾ ਹੋਇਆ। ਬਿਲਕੁਲ। ਗੁਰਸਿੱਖ ਢਿੱਲੋਂ ਲਿਖਦੇ ਨੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਰੀ ਖੇਡ ਪਰਮਾਤਮਾ ਦੀ ਵਰਤਾਈ ਗਈ ਹੈ। ਗੁਰੂ ਸਾਹਿਬ ਜੀ ਸਭ ਜਾਣੀ ਜਾਣ ਹਨ ਕਿਉਂਕਿ ਹੁਣ ਭਾਰਤ ਮਾਤਾ ਦਾ ਅੰਤ ਆ ਗਿਆ। ਹੁਣ ਇਸ ਭਾਰਤ ਮਾਤਾ ਨੂੰ ਕੋਈ ਵੀ ਨਹੀਂ ਬਚਾ ਸਕਦਾ। ਭਾਰਤ ਮਾਤਾ ਦੀ ਸਾੜੀ ਦੇ ਇੰਨੇ ਟੋਟੇ ਹੋਣੇ ਨੇ ਕਿ ਇਹਨਾਂ ਤੋਂ ਆਪ ਹੀ ਨਹੀਂ ਗਿਣੇ ਜਾਣੇ। ਬਿਲਕੁਲ ਠੀਕ ਫਰਮਾਇਆ ਢਿੱਲੋਂ ਸਾਹਿਬ ਤੁਸੀਂ। ਕਰੇਗਾ ਰਾਜ ਖਾਲਸਾ, ਜਸਬੀਰ ਸਿੰਘ, ਪ੍ਰਭਦਿਆਲ ਸਿੰਘ, ਪ੍ਰਦੀਪ ਸਿੰਘ। ਫਿਰ ਜਸਬੀਰ ਸਿੰਘ ਜੀ ਨੇ ਕਿਹਾ ਗੁਰੂ ਬਲੈਸ ਯੂ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ। ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਟੈਰਰਿਸਟ ਇੰਡੀਅਨ ਸਟੇਟ instead of punishing killers gives them political power and beauty of US system is extradition for plotter who was trying to kill our brother ਪੰਨੂ ਸਾਹਿਬ। ਬਿਲਕੁਲ ਠੀਕ ਫਰਮਾਇਆ ਕਿ ਭਾਈ ਇਹਨਾਂ ਦਾ ਕੰਪੈਰੀਜ਼ਨ ਹੀ ਕੀ ਹੈ, ਕਿਆ ਪਿੱਦੀ ਕਾ ਸ਼ੋਰਬਾ। ਔਰ ਖਾਲਸਾ ਜੀਪੀ ਸਿੰਘ ਕਹਿੰਦੇ ਨੇ ਗੋਬਰ ਆਰੀਆ ਦੀ ਹਵਾਲਗੀ ਵੀ ਅਮਰੀਕਾ ਨੂੰ ਹੋਣੀ ਚਾਹੀਦੀ ਹੈ ਕਿਉਂਕਿ ਉਹੀ ਸ਼ਰੇਆਮ ਧਮਕੀਆਂ ਦੇ ਰਿਹਾ ਸੀ। ਇਹ ਅਸੀਂ ਵੀ ਇਹਨਾਂ ਦੇ ਨੋਟਿਸ ਲਿਆਂਦਾ ਕਿ ਜੋ ਕੰਮ ਸਟੇਟ ਇਹਨਾਂ ਦੀ ਕਰ ਰਹੀ ਹੈ ਉਸ ਦਾ ਖੁਲਾਸਾ ਨੌਨ ਸਟੇਟ ਐਕਟਰ ਜਿਹੜੇ ਟੀਵੀਆਂ ਤੇ ਬਿਠਾਏ ਹੁੰਦੇ ਨੇ ਗੋਬਰ ਆਰੀਆ ਵਰਗੇ ਉਹ ਕਰਦੇ ਨੇ। ਔਰ ਉਹਨਾਂ ਦੀਆਂ ਵੀਡੀਓ ਕਲਿੱਪਸ ਇਹਨਾਂ ਦੇ ਕੋਲ ਨੇ ਵੀ ਉਹਨਾਂ ਨੇ ਕਿਵੇਂ ਧਮਕੀ ਦਿੱਤੀ ਕਿ ਜੀ ਲਾਹੌਰ ਮੇਂ परमजीत सिंह पंजवड़ को मारा, फिर खंडा को मारा। और वो कह रहे हैं भी उत्थे किहड़ा औखा काम है, इन्हां नूं एलिमिनेट करो। जी राज साहब तुहाडा बहुत बहुत अल्टीमेटली ये हुण फड़े गए ने हैंडकफ्ड। जी राज साहब तुहाडा बहुत बहुत शुक्रिया। सो इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@tv4.tv ते ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।